ਜਿਹੜਾ 15 ਅਗਸਤ ਆਜ਼ਾਦੀ ਦਿਹਾੜਾ ਇਹ ਤਾਂ ਸਾਡੇ ਵਾਸਤੇ ਸਭ ਤੋਂ ਵੱਡਾ ਸਿੱਖ ਕੌਮ ਦੇ ਸਾਡੇ ਇਹਨਾਂ ਨੇ ਕਲੰਕ ਮੜਤਾ। ਸਾਡਾ ਰਾਜ ਭਾਗ ਸੀ, ਸਮੁੱਚਾ ਲਹਿੰਦਾ ਪੰਜਾਬ ਸਾਡਾ ਸੀ, ਲਾਲ ਕਿਲੇ ਤੱਕ ਸਿੱਖ ਰਾਜ ਦੇ ਝੰਡੇ ਝੂਲਦੇ ਸੀ ਤੇ ਅੱਜ ਸਾਡਾ ਰਾਜ ਭਾਗ ਐਡਾ ਕ ਕਰਤਾ ਸਮੇਂ ਦੀਆਂ ਸਰਕਾਰਾਂ ਨੇ ਵੋਟਾਂ ਨਾਲ। ਤੇ ਇਸ ਨੂੰ ਅਸੀਂ ਸੈਲੀਬ੍ਰੇਟ ਕਿਵੇਂ ਕਰ ਸਕਦੇ ਹਾਂ? ਇਸ ਦਾ ਅਸੀਂ ਜਸ਼ਨ ਕਿਵੇਂ ਮਨਾ ਸਕਦੇ ਹਾਂ? ਸਾਡਾ ਕੋਈ ਖਿੱਤਾ ਨਹੀਂ, ਸਾਡਾ ਆਪਦਾ ਦੇਸ਼ ਨਹੀਂਗਾ। 13 ਸੀਟਾਂ ਨਾਲ ਲੋਕ ਸਭਾ 'ਚ ਅਸੀਂ ਕੀ ਰਾਜ ਭਾਗ ਕਰ ਲਾਂਗੇ? 13 ਤੋਂ 4 ਕਿਸੇ ਪਾਸੇ ਆ, 3 ਕਿਸੇ ਪਾਸੇ ਆ, 2 ਕਿਸੇ ਪਾਸੇ ਆ। ਕੀ ਹੱਕ ਲੈ ਲਾਂਗੇ ਹਿੰਦੁਸਤਾਨ ਦੀ ਸਰਕਾਰ ਤੋਂ? ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਵੀ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਉਸ ਤੋਂ ਵੱਡਾ ਪਾਪ ਹੈ। ਤੇ ਸਿੱਖ ਕੌਮ ਨਾਲ ਕਿਹੜੇ ਜ਼ੁਲਮ ਨਹੀਂ ਹੋਏ? ਸਾਡੀ ਆਇਡੈਂਟੀਫਿਕੇਸ਼ਨ ਖਤਮ ਕਰਤੀ। 26 ਬੰਦੇ ਤੁਹਾਡੇ ਮਰਦੇ ਆ, ਤੁਸੀਂ ਪਾਕਿਸਤਾਨ ਤੇ ਅਟੈਕ ਕਰ ਦਿੰਦੇ ਹੋ ਹਿੰਦੁਸਤਾਨ ਦੀ ਗਵਰਨਮੈਂਟ। ਉਦੋਂ ਤੁਸੀਂ ਅੰਨੇ ਹੋ ਹਿੰਦੁਸਤਾਨ ਦੀ ਗਵਰਨਮੈਂਟ। ਇੱਕ ਪਿੰਡ ਮੇਰੇ 100 ਨੌਜਵਾਨ 50 ਨੌਜਵਾਨ ਚਿੱਟੇ ਨਾਲ ਮਰੇ ਆ। ਪ੍ਰੋਬਲਮ ਚੜ੍ਹਦੀ ਕਲਾ ਤੋਂ ਆ ਵੀ ਇਹ ਕੌਮਾਂ ਉੱਠਦੀਆਂ ਕਿਉਂ ਆ ਯਾਰ? ਇਹਨਾਂ ਨੂੰ ਉੱਠਣ ਜੋਗਾ ਛੱਡਣਾ ਨਹੀਂ। ਇਹਨਾਂ ਤੋਂ ਜ਼ਮੀਨਾਂ ਖੋਲੋ, ਇਹਨਾਂ ਦੀਆਂ ਨੌਜਵਾਨੀਆਂ ਨੂੰ ਨਸ਼ਾ ਦੇ ਦਿਓ। ਗਰੀਬ ਲੋਕਾਂ ਦੇ ਘੱਟ ਆ ਕੇ ਤੁਸੀਂ ਨਸ਼ਾ ਬੰਦ ਕਰੋਗੇ? ਤੁਸੀਂ ਉਹ ਤੁਹਾਡਾ ਬਾਪ ਜਿੱਥੋਂ ਪੈਦਾ ਕਰਦਾ ਉੱਥੇ ਮਾਰੋ ਜਾ ਕੇ ਗੋਲੀਆਂ ਬੰਬ। ਇਹ ਸਾਡੇ ਨੌਜਵਾਨਾਂ ਨੇ ਤਾਂ ਤੁਸੀਂ ਮਾਰਿਆ ਸਾਨੂੰ ਜਾਣ ਕੇ, ਸਾਡੀ ਜਵਾਨੀ ਖਤਮ ਕਰ ਰਹੇ ਹੋ ਨਸ਼ੇ ਨਾਲ। ਇਹ ਸਾਡੇ ਖਿਲਾਫ ਪ੍ਰੌਕਸੀ ਵਾਰ ਆ, ਇਹ ਸਾਡੇ ਖਿਲਾਫ ਯੁੱਧ ਆ। ਇਹ ਯੁੱਧ ਪੰਜਾਬ ਵਿਰੁੱਧ ਆ, ਯੁੱਧ ਨਸ਼ਾ ਵਿਰੁੱਧ ਕਦੇ ਨਹੀਂ ਲੜਦਾ। ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਆਮ ਆਦਮੀ ਆ, ਇਹਨਾਂ ਦਾ ਨੈਸ਼ਨਲ ਏਜੰਡਾ ਇੱਕ ਆ। ਡੈਮੋਕ੍ਰੇਸੀ ਕਹਿੰਦੀ ਆ, ਕੀ ਕਹਿੰਦੀ ਆ? ਫਰੀडम ਆਫ ਸਪੀਚ ਦਾ ਅਧਿਕਾਰ ਆ, ਤੁਹਾਡੇ ਕੋਲੇ ਬੋਲਣ ਦਾ ਅਧਿਕਾਰ ਆ। ਹੁਣ ਸਾਡੇ ਬੋਲ ਵੀ ਇਹਨਾਂ ਨੂੰ ਗੋਲੀਆਂ ਲੱਗਣ ਲੱਗ ਗਏ। ਕੌਮੀ ਇਨਸਾਫ ਮੋਰਚੇ ਦੇ ਵਿੱਚ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਹੋਇਆ ਤਾਂ ਵੱਡੀ ਤਾਦਾਦ ਦੇ ਵਿੱਚ ਪੰਜਾਬ ਭਰ ਦੇ ਵਿੱਚੋਂ, ਦੇਸ਼ ਭਰ ਦੇ ਵਿੱਚੋਂ ਲੋਕ ਪੁੱਜੇ ਨੇ। ਸਰਪੰਚ ਸੁਖਵਿੰਦਰ ਸਿੰਘ ਸੈਣਾ ਮੇਰੇ ਨਾਲ ਨੇ। ਸਰਪੰਚ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ, ਸਿੱਖਾਂ ਬਾਰੇ ਕਿਹਾ ਜਾਂਦਾ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਬਹੁਤ ਗੁੱਝਾ ਤੇ ਬਹੁਤ ਵਡਮੁੱਲਾ ਇਤਿਹਾਸ ਰਿਹਾ ਸਿੱਖਾਂ ਦਾ, ਪਰ 2.5 ਸਾਲ ਹੋ ਗਏ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ। ਚੰਡੀਗੜ੍ਹ ਤੇ ਮੋਹਾਲੀ ਦੀਆਂ ਸਰਹੱਦਾਂ ਮੱਲਿਆਂ ਹੋਇਆਂ ਨੂੰ ਅਜੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਦੇ ਕੰਨ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਜੂੰ ਨਹੀਂ ਸਰਕੀ। ਦੇਖੋ, ਸਿੱਖ ਇਹ 'ਚ ਕੋਈ ਨੋ ਡਾਊਟ ਸਿੱਖ ਇੱਕ ਮਾਰਸ਼ਲ ਕੌਮ ਹੈ। ਸਿੱਖ ਜਿੱਥੇ ਖੜ ਜੇ ਲਾਈਨ ਉੱਥੋਂ ਸ਼ੁਰੂ ਹੁੰਦੀ ਹੈ। ਸੋ ਜਦੋਂ ਤਾਂ ਸਾਨੂੰ ਲੋੜ ਸੀ, ਹਿੰਦੁਸਤਾਨ ਨੂੰ ਸਾਡੀ ਲੋੜ ਸੀ, ਉਦੋਂ ਤਾਂ ਸਾਨੂੰ ਇਹਨਾਂ ਨੇ ਵੱਡੀਆਂ ਵੱਡੀਆਂ ਪਦਵੀਆਂ ਨਾਲ ਨਵਾਜਿਆ। ਸਾਡੇ ਗੁਰੂ ਸਾਹਿਬ ਨੇ ਚਾਂਦਨੀ ਚੌਕ ਤੇ ਹਿੰਦ ਦੀ ਰੱਖਿਆ ਵਾਸਤੇ ਸੀਸ ਦਿੱਤਾ ਤਾਂ ਉਦੋਂ ਸਾਨੂੰ ਨਵਾਜਿਆ ਗਿਆ ਹਿੰਦ ਦੀ ਚਾਦਰ। ਸਾਡਾ ਜਿਹੜਾ ਸਿੱਖ ਆ ਜਾ ਕੇ ਪਾਕਿਸਤਾਨ ਦੇ ਬਾਰਡਰ ਤੇ ਲੜਦਾ ਹੋਇਆ ਸ਼ਹੀਦ ਹੋ ਜੇ ਤਾਂ ਵੱਡੇ ਅਸ਼ੋਕ ਚੱਕਰ, ਪਰਮਵੀਰ ਚੱਕਰ। ਚਾਈਨਾ ਦੇ ਬਾਰਡਰ ਤੇ ਅਸੀਂ ਮਰ ਜਾਈਏ ਤਾਂ ਸ਼ਹੀਦ। ਜਦੋਂ ਅਸੀਂ ਆਪਦੇ ਹੱਕ ਮੰਗਦੇ ਆ, ਸਿੱਖ ਆਪਦਾ ਹੱਕ ਮੰਗਦੇ ਆ ਹਿੰਦੁਸਤਾਨ ਦੀ ਸਰਕਾਰ ਤੋਂ, ਉਦੋਂ ਸਾਨੂੰ ਪਤਾ ਕਿਹੜੀਆਂ ਪਦਵੀਆਂ ਨਾਲ ਨਵਾਜ਼ਦਾ ਹਿੰਦੁਸਤਾਨ। ਉਦੋਂ ਸਾਨੂੰ ਅੱਤਵਾਦੀ, ਬਾਗੀ, ਗੈਂਗਸਟਰ, ਵੱਖਵਾਦੀ ਇਹੋ ਜਿਹੀਆਂ ਗੱਲਾਂ ਕਹਿੰਦੇ ਆ ਸਾਨੂੰ। ਅੱਜ 15 ਅਗਸਤ ਹੈ, ਸਮੁੱਚਾ ਹਿੰਦੁਸਤਾਨ ਆਜ਼ਾਦੀ ਦਿਹਾੜੇ ਤੇ ਮਨਾਉਣਾ। ਤਕਰੀਬਨ 80 ਸਾਲ ਹੋਣ ਵਾਲੇ ਆ ਹਿੰਦੁਸਤਾਨ ਨੂੰ ਆਜ਼ਾਦ ਹੋਏ। ਮੈਂ ਕਹਿੰਦਾ, ਮੈਂ ਵੀ ਜਿਹੜਾ 15 ਅਗਸਤ ਮਨਾਇਆ ਸਕੂਲਾਂ 'ਚ ਜਾ ਕੇ, ਜਦੋਂ ਮੈਨੂੰ ਇਹ ਚੀਜ਼ਾਂ ਦੀ ਸੋਝ ਹੀ ਨਹੀਂ ਸੀ, ਮੈਂ ਵੀ ਹਿੰਦੁਸਤਾਨ ਜ਼ਿੰਦਾਬਾਦ ਕਿਹਾ। ਪਰ ਮੈਂ ਅੱਜ ਜੇ ਇੱਕ ਸਿੱਖ ਹੋਣ ਦੇ ਨਾਤੇ ਸੋਚਾਂ, ਇੱਕ ਪੰਜਾਬੀ ਹੋਣ ਦੇ ਨਾਤੇ ਸੋਚਾਂ, ਤਾਂ ਜਿਹੜਾ 15 ਅਗਸਤ ਆਜ਼ਾਦੀ ਦਿਹਾੜਾ ਇਹ ਤਾਂ ਸਾਡੇ ਵਾਸਤੇ ਸਭ ਤੋਂ ਵੱਡਾ ਸਿੱਖ ਕੌਮ ਦੇ ਸਾਡੇ ਇਹਨਾਂ ਨੇ ਕਲੰਕ ਮੜਤਾ। ਇਸ ਦਿਨ ਸਾਨੂੰ ਜਿਹੜਾ ਸਾਡਾ ਵੱਡਾ ਖਿੱਤਾ ਵੱਖ ਕਰ ਦਿੱਤਾ ਗਿਆ, ਸਾਡਾ ਬਟਵਾਰਾ ਕਰ ਦਿੱਤਾ ਗਿਆ। 10 ਲੱਖ ਲੋਕ ਦੰਗਿਆਂ ਦੀ ਭੇਟ ਚੜ੍ਹ ਗਏ। ਸੋ ਇਸ ਤਰ੍ਹਾਂ ਦੀ ਸਾਡੀ ਬਰਬਾਦੀ ਫੈਲਾਈ ਪੰਜਾਬ ਦੀ, ਤਾਂ ਇਸ ਨੂੰ ਅਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਸਕਦੇ ਹਾਂ? ਕਿਸ ਤਰ੍ਹਾਂ ਇਸ ਦੇ ਜਸ਼ਨ ਮਨਾ ਸਕਦੇ ਹਾਂ? ਇਹ ਸਾਡੀ ਪੰਜਾਬ ਦੀ ਬਰਬਾਦੀ ਦੀ ਤਾਰੀਖ ਲਿਖੀ ਗਈ 1947 'ਚ 15 ਅਗਸਤ। ਪੰਜਾਬ ਦੇ ਲੋਕ ਤੇ ਹਰ ਵਾਰ ਹੀ ਜਦੋਂ 15 ਅਗਸਤ ਆਉਂਦਾ ਤਾਂ ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ, ਸਕੂਲਾਂ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ। ਫਿਰ ਕੀ ਲੋਕ ਕਤਲੋ ਗਾਰਤ ਨੂੰ ਵੀ ਸੈਲੀਬ੍ਰੇਟ ਕਰਦੇ ਹੁੰਦੇ ਆ ਕਦੇ? ਤੁਸੀਂ ਦੱਸੋ, ਮੈਂ ਹੋਵਾਂ 20 ਕਿੱਲਿਆਂ ਦਾ ਮਾਲਕ, ਮੇਰੇ 10 ਕਿੱਲੇ ਖੋਹ ਲਏ ਜਾਣ ਤਾਂ ਮੈਂ ਉਸ ਨੂੰ ਸੈਲੀਬ੍ਰੇਟ ਕਰਾਂਗਾ ਕਦੇ? ਸੋ ਸਿੱਖ ਨੂੰ ਆਪਦੀ ਆਇਡੈਂਟੀਫਿਕੇਸ਼ਨ ਜਾਣਨ ਦੀ ਲੋੜ ਹੈ ਨਾ। ਸਾਡਾ ਰਾਜ ਭਾਗ ਕਿੱਥੇ ਤੱਕ ਸੀ? ਸਾਡਾ ਰਾਜ ਭਾਗ ਸੀ ਕਾਬਲ ਕੰਦਾਰ ਤੱਕ, ਹਰ ਜਗ੍ਹਾ। ਮੈਂ ਕਹਿਣਾ ਸਾਡਾ ਰਾਜ ਭਾਗ ਸੀ ਲੇਹ ਲਦਾਖ ਤੱਕ। ਸਾਡਾ ਰਾਜ ਭਾਗ ਸੀ ਸਮੁੱਚਾ ਲਹਿੰਦਾ ਪੰਜਾਬ ਸਾਡਾ ਸੀ, ਲਾਲ ਕਿਲੇ ਤੱਕ ਸਿੱਖ ਰਾਜ ਦੇ ਝੰਡੇ ਝੂਲਦੇ ਸੀ। ਤੇ ਅੱਜ ਸਾਡਾ ਰਾਜ ਭਾਗ ਐਡਾ ਕ ਕਰਤਾ ਸਮੇਂ ਦੀਆਂ ਸਰਕਾਰਾਂ ਨੇ ਵੋਟਾਂ ਨਾਲ। ਤੇ ਇਸ ਨੂੰ ਅਸੀਂ ਸੈਲੀਬ੍ਰੇਟ ਕਿਵੇਂ ਕਰ ਸਕਦੇ ਹਾਂ? ਇਸ ਦਾ ਅਸੀਂ ਜਸ਼ਨ ਕਿਵੇਂ ਮਨਾ ਸਕਦੇ ਹਾਂ? ਜਦੋਂ ਸਿੱਖ ਦਾ, ਸਾਡੇ ਗੁਰੂਆਂ ਦਾ
ਜਾਂ ਸਾਡੇ ਬਜ਼ੁਰਗਾਂ ਦਾ ਖੰਡਾ ਤੇ ਟੰਬਾ ਕਾਇਮ ਸੀ ਨਾ, ਉਦੋਂ ਸਾਡਾ ਰਾਜ ਭਾਗ ਸੀ ਲਹਿੰਦਾ ਪੰਜਾਬ ਸਮੁੱਚਾ ਲੇਹ ਲਦਾਖ ਤੱਕ। ਤੇ ਜਦੋਂ ਸਾਡਾ ਆ ਗਿਆ ਸੀ ਵੋਟ ਰਾਜ 'ਚ 1947 'ਚ, ਉਦੋਂ ਸਾਡੀ ਬਰਬਾਦੀ ਨਹੀਂ ਕੀਤੀ ਗਈ ਤਾਂ ਕੀ ਕੀਤਾ ਗਿਆ? ਜਿਹੜੀਆਂ ਜਾਤੀਆਂ ਹੋਈਆਂ ਪੰਜਾਬ ਦੇ ਲੋਕਾਂ ਦੇ ਨਾਲ ਹੋਈਆਂ, ਤਾਂ ਇਹਨਾਂ ਜਾਤੀਆਂ ਨੂੰ ਲੈ ਕੇ, ਵਧੀਕੀਆਂ ਨੂੰ ਲੈ ਕੇ ਜਿਹੜੀ ਆਉਣ ਵਾਲੀ ਨਵੀਂ ਪੀੜ੍ਹੀ ਹੈ, ਜਿਹੜਾ ਸਾਡਾ ਯੂਥ ਹੈ, ਉਹਨੂੰ ਦੱਸਣ ਦੇ ਵਿੱਚ ਅਸਫਲ ਰਹੇ ਹਾਂ ਫਿਰ ਅਸੀਂ? ਬਿਲਕੁਲ ਅਸਫਲ ਰਹੇ ਹਾਂ ਯੂਥ ਨੂੰ ਦੱਸਣ ਵਿੱਚ। ਮੈਨੂੰ ਖੁਦ ਨਹੀਂ, ਮੈਂ ਇਸ ਬਾਰੇ ਜਾਣਕਾਰ ਸੀ। ਮੈਂ ਅੱਜ ਵੋਟ ਦਾ ਕਹਿੰਦੇ ਆ ਵੋਟ ਨਾਲ ਫਲਾਨਾ ਚੁਣਿਆ ਗਿਆ, ਧਮਕਾ ਪਾਰਟੀ ਆ ਗਈ, ਉਹ ਮੈਂ ਕਿਸੇ ਨੂੰ ਕੀ ਕਹਾਂ? ਮੈਂ ਆਪਣੇ ਤੇ ਲੈਣਾ, ਮੈਨੂੰ ਹਜੇ ਕੂੜਾ ਸਿੱਟਣ ਦੀ ਸੋਝੀ ਨਹੀਂ ਆਈ ਤੇ ਮੈਨੂੰ ਵੋਟ ਪਾਉਣ ਦੀ ਕਿੱਥੋਂ ਸੋਝੀ ਆਜੂ? ਅਸੀਂ ਸਹੀ ਨਿਸ਼ਾਨਾ ਲਾ ਹੀ ਨਹੀਂ ਸਕੇ ਵੋਟ ਦਾ। ਅਸੀਂ ਵੱਖ-ਵੱਖ ਤਰੀਕਿਆਂ ਨਾਲ ਜਿਹੜੇ ਪੰਜਾਬ ਦਾ ਘਾਣ ਕਰਨ ਵਾਲੇ ਸੀ ਉਹਨਾਂ ਨੂੰ ਸਿਰਾਂ ਤੇ ਬਿਠਾ ਲਿਆ। ਅਸੀਂ ਵੱਖ-ਵੱਖ ਧੜਿਆਂ 'ਚ ਵੰਡੇ ਗਏ ਸਿੱਖ। ਅੱਜ ਜੇ ਖਾਲਸ ਰਾਜ ਦੀ ਗੱਲ ਕਰੀਏ, ਖਾਲਸ ਰਾਜ ਤਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਲਿਆ ਹੀ ਨਹੀਂ ਸਕੇ, ਤੇ ਅਸੀਂ ਤਕੜੇ ਹੋਏ ਕਿ ਕਮਜ਼ੋਰ ਹੋਏ ਦੱਸੋ? ਅੱਜ ਅਸੀਂ ਕਮਜ਼ੋਰ ਆ, ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ। ਸਾਡਾ ਕੋਈ ਖਿੱਤਾ ਨਹੀਂ, ਸਾਡਾ ਆਪਦਾ ਦੇਸ਼ ਨਹੀਂਗਾ। 13 ਸੀਟਾਂ ਨਾਲ ਲੋਕ ਸਭਾ 'ਚ ਅਸੀਂ ਕੀ ਰਾਜ ਭਾਗ ਕਰ ਲਾਂਗੇ? 13 ਤੋਂ 4 ਕਿਸੇ ਪਾਸੇ ਆ, 3 ਕਿਸੇ ਪਾਸੇ ਆ, 2 ਕਿਸੇ ਪਾਸੇ ਆ। ਕੀ ਹੱਕ ਲੈ ਲਾਂਗੇ ਹਿੰਦੁਸਤਾਨ ਦੀ ਸਰਕਾਰ ਤੋਂ? ਜਿਹੜੇ ਮੈਂ ਵਾਈਡ ਪੰਜਾਬ ਦੀ ਗੱਲ ਕੀਤੀ, ਜੇ ਐਡਾ ਵੱਡਾ ਸਾਡਾ ਰਾਜ ਭਾਗ ਹੁੰਦਾ, ਸਾਡੀਆਂ 200-300 ਸੀਟਾਂ ਹੁੰਦੀਆਂ। ਹਿੰਦੁਸਤਾਨ ਦੀ ਗੱਦੀ ਤੇ ਸਿੱਖ ਜਿਹਨੂੰ ਮਰਜ਼ੀ ਬਿਠਾਉਂਦਾ, ਜਿਹਨੂੰ ਮਰਜ਼ੀ ਲਾਉਂਦਾ। ਹੁਣ ਦੱਸੋ ਵੋਟਾਂ ਨਾਲ ਮਾਰਿਆ ਗਿਆ ਕਿ ਨਹੀਂ ਸਾਨੂੰ? ਸਾਡੀ ਤਾਂ ਜੇ ਵੋਟਾਂ ਵਾਲੀ ਸਖਤੀ ਅੱਜ ਗੱਲ ਕਰੀਏ, ਗੁਰੂ ਸਾਹਿਬ ਨੇ ਸਾਨੂੰ ਕੀ ਫੜਾਇਆ ਸੀ? ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਵੀ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਉਸ ਤੋਂ ਵੱਡਾ ਪਾਪ ਹੈ। ਤੇ ਸਿੱਖ ਕੌਮ ਨਾਲ ਕਿਹੜੇ ਜ਼ੁਲਮ ਨਹੀਂ ਹੋਏ? ਇਹਨਾਂ ਦਾ ਸੰਵਿਧਾਨ ਕੀ ਕਹਿੰਦਾ? ਇਹਨਾਂ ਦਾ ਸੁਪਰੀਮ ਕੋਰਟ ਕੀ ਕਹਿੰਦਾ? ਸਾਡੇ ਸਮੁੱਚੇ ਅੱਜ ਜਿਹੜੇ ਠੀਕ ਆ, ਅਸੀਂ ਕੋਈ ਵਾਇਲੈਂਸ ਕੀਤਾ, ਅਸੀਂ ਤੁਹਾਡੇ ਕਾਨੂੰਨ ਦੇ ਖਿਲਾਫ ਗਏ, ਤੁਸੀਂ ਸਾਨੂੰ ਸਜ਼ਾ ਦੇਤੀ, ਅਸੀਂ ਸਾਡੇ ਬੰਦੀ ਸਿੰਘਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ। ਤੁਹਾਡਾ ਸੁਪਰੀਮ ਕੋਰਟ ਕਹਿੰਦਾ, ਜਿਹੜਾ ਸੁਪਰੀਮ ਹੈ ਇੰਡੀਆ ਦਾ ਲਾਅ ਦਾ, ਕਹਿੰਦਾ ਇਹਨਾਂ ਨੂੰ ਬੰਦੀ ਸਿੰਘਾਂ ਨੂੰ ਰਿਹਾਅ ਕਰੋ। ਤੇ ਏਡੇ ਵੱਡੇ ਧੱਕੇ ਸਾਡੇ ਨਾਲ ਕੀ ਹੋ ਸਕਦੇ ਆ? ਅਸੀਂ ਤਾਂ ਇਕੱਲੇ ਗਰਦਨਾਂ ਦੇਣ ਨੂੰ ਰੱਖੇ ਸੀ, ਅਸੀਂ ਕੁਰਬਾਨੀਆਂ ਦੇਣ ਨੂੰ ਰੱਖੇ ਸੀ। ਸਰਕਾਰਾਂ ਦੇ ਵੱਲੋਂ ਫਿਰ ਜਿਹੜੇ ਸੁਪਰੀਮ ਕੋਰਟ ਦੇ ਇਦਾਂ ਦੇ ਫਰਮਾਨ ਨੇ, ਉਹਨਾਂ ਨੂੰ ਵੀ ਇਗਨੋਰ ਕਰ ਦਿੱਤਾ ਜਾਂਦਾ ਆ। ਤਾਂ ਤੁਸੀਂ ਦੇਖ ਲਓ, ਤੁਹਾਡੇ ਮੀਡੀਆ ਦੀ ਖਬਰ ਹੈ। ਪਰਸੋਂ ਚੌਥੇ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਰਿਹਾ ਕਰੋ। ਸਰਕਾਰਾਂ ਹਜੇ ਵੀ ਸੁਪਰੀਮ ਕੋਰਟ ਦੀਆਂ ਨਹੀਂ ਮੰਨ ਰਹੀਆਂ, ਸਾਡੇ ਬੰਦੀ ਸਿੰਘ ਬੰਦੀ ਬਣਾਏ ਹੋਏ ਨੇ। ਤੇ ਮੈਂ ਕਹਿਣਾ ਵੀ ਕੋਈ ਕਿਸੇ को राज ना दे है, ਇਹ ਵਾਹ ਕਹਿਣਾ ਜੋ ਲੈ ਹੈ ਨਿਜ ਬਲ ਸੇ ਲੈ ਹੈ। ਜਿਹਦਾ ਟੰਬਾ ਕਾਇਮ ਆ ਉਹਦਾ ਰਾਜ ਭਾਗ ਕਾਇਮ ਆ। ਟੰਬਾ ਕਾਇਮ ਆ ਨਾ ਅਮਰੀਕਾ ਦਾ, ਦੁਨੀਆ ਤੇ ਇੰਗਲੈਂਡ ਦਾ ਕੰਮ ਆ, ਬਰਤਾਨੀਆ ਦਾ ਟੰਬਾ ਕਾਇਮ ਆ, ਰਾਜ ਭਾਗ ਪੈਦਾ ਕੀਤਾ। ਸਾਡਾ ਟੰਬਾ ਕੀ ਸੀ? ਸਾਡਾ ਟੰਬਾ ਸੀ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਫੜਾਏ ਸੀ। ਤੇ ਅੱਜ ਸ਼ਸਤਰਾਂ ਨੂੰ ਕਿਹੜੀ ਨਿਗਾਹ ਨਾਲ ਦੇਖਦੀ ਹੈ ਹਿੰਦੁਸਤਾਨ ਦੀ ਸਰਕਾਰ? ਆ ਕਿਸੇ ਮੁੰਡੇ ਦੇ ਅੱਜ ਪਿਸਟਲ ਮੇਰੇ ਕੋਲ ਚਾਹੇ ਲਾਇਸੈਂਸ ਆ, ਮੈਂ ਓਪਨ ਨਹੀਂ ਟੰਗ ਸਕਦਾ। ਇਹਨਾਂ ਦੀਆਂ ਆਰਮ ਫੋਰਸਾਂ ਪਿਸਟਲ ਓਪਨ ਟੰਗਣ, ਉਹ ਸ਼ਾਨ। ਜੇ ਕੋਈ ਸਿੱਖ ਨੌਜਵਾਨ ਟੰਗੇ, ਉਹ ਪਰਚਾ। ਸਾਡੇ ਆਇਡੈਂਟੀਫਿਕੇਸ਼ਨ ਖਤਮ ਕਰਤੇ। ਹਥਿਆਰਾਂ ਦੇ ਸਿਰਾਂ ਤੇ ਅਸੀਂ ਜਾਣੇ ਜਾਂਦੇ ਸੀ, ਰਾਜ ਭਾਗ ਹਥਿਆਰਾਂ ਦੇ ਸਿਰਾਂ ਤੇ ਕਾਇਮ ਕੀਤੇ ਆ ਇਹਨਾਂ ਨੇ। ਇਹਨਾਂ ਦਾ ਜਿਹੜਾ ਸੋ ਕਾਲ ਸੰਵਿਧਾਨ ਆ, ਲੋਕਤੰਤਰ ਆ, ਇਹ ਕਹਿੰਦੇ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ। ਮੈਂ ਕਹਿੰਦਾ ਆ ਕਹਿਣਾ ਹਿੰਦੁਸਤਾਨ ਨੂੰ, ਜੇ ਤੁਹਾਡੀ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਹੁੰਦੀ। ਇਹਨਾਂ ਨੂੰ ਅੱਜ ਬਹੁਤ ਸੌਖਾ ਹੋ ਗਿਆ। ਕੀ ਸੌਖਾ ਹੋ ਗਿਆ? ਵੀ ਜਿਹੜੇ ਸਿੱਖ ਟੰਬੇ ਦੀ ਗੱਲ ਕਰਦੇ ਸੀ, ਜਿਹੜੇ ਸਿੱਖ ਹਥਿਆਰਾਂ ਦੀ ਗੱਲ ਕਰਦੇ ਸੀ, ਉਹ ਲੈ ਕੇ ਝੰਡੇ ਰੋਡਾਂ ਤੇ ਬਹਿ ਗਏ। ਇਹ ਤਾਂ ਸੌਖੇ ਹੋ ਗਏ ਵੀ ਹੋਰ ਕੀ ਚਾਹੀਦਾ, ਬੈਠੇ ਰਹਿਣ ਦਿਓ। ਅੱਜ ਦੱਸੋ, ਅਸੀਂ ਇੰਨੇ ਅੰਦੋਲਨ ਕੀਤੇ ਪੰਜਾਬ 'ਚ, ਲੈਂਡ ਪੂਲਿੰਗ ਵਾਲਾ, ਲੈਂਡ ਪੂਲਿੰਗ। ਪੰਜਾਬ ਜਦੋਂ ਘਰੇ ਸਾਡੇ ਵੜ ਗਏ ਨਾ, ਜਦੋਂ ਘਰੇ ਆ ਕੇ ਸਾਡੇ ਕਾਲਰ ਫੜ ਲਏ, ਉਦੋਂ ਸਮੁੱਚਾ ਪੰਜਾਬ ਉੱਠਿਆ। ਲੈਂਡ ਪੂਲਿੰਗ ਅੱਜ ਦੀ ਹੋ ਰਹੀ ਆ। ਲੈਂਡ ਪੂਲਿੰਗ ਉਦੋਂ ਦੀ ਨਹੀਂ ਹੋਈ ਜਦੋਂ ਤੁਹਾਡਾ ਰਾਜ ਭਾਗ ਖੋਇਆ ਗਿਆ। ਖੈਬਰ ਦਰਿਆ ਤੱਕ ਤੁਹਾਡਾ ਰਾਜ, 47 'ਚ ਪਾਕਿਸਤਾਨ ਤੁਹਾਡਾ ਲਹਿੰਦਾ ਪੰਜਾਬ ਅੱਡ ਕਰਤਾ, ਉਹ ਲੈਂਡ ਪੂਲਿੰਗ ਨਹੀਂ। ਤੁਹਾਡਾ ਜੰਮੂ ਕਸ਼ਮੀਰ ਸਾਡਾ ਸੀ, ਹਿਮਾਚਲ ਸਾਡਾ ਸੀ, ਹਰਿਆਣਾ ਸਾਡਾ ਸੀ, ਲਾਲ ਕਿਲੇ ਤੱਕ ਸਾਡੇ ਝੰਡੇ ਝੂਲਦੇ ਸੀ। ਉਦੋਂ ਆਪਾਂ ਇਕੱਠੇ ਨਹੀਂ ਹੋਏ, ਉਦੋਂ ਲੈਂਡ ਪੂਲਿੰਗ ਨਹੀਂ ਸੀ। ਅੱਜ ਆ ਕੇ ਸਾਡੇ ਗਲਾਂ ਤੇ ਬੈਠ ਗਏ। ਜਦੋਂ ਜਮਾਂ ਸਿਰਾਂ ਤੇ ਬੈਠ ਗਏ ਨਾ, ਜਦੋਂ ਅੱਤ ਹੋ ਗਈ, ਉਦੋਂ ਉੱਠੇ ਆ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਹਿੰਦੁਸਤਾਨ ਤੇ ਨਾ ਬਹੁਤ ਵੱਡਾ ਕਲੰਕ ਆ। ਸਾਰੇ ਮੇਰੇ ਬਜ਼ੁਰਗ ਸੁਣ ਰਹੇ ਨੇ ਕਿ ਮੈਂ ਇੱਕ ਨਾ ਡੈਲੀਗੇਟ ਰਾਹੀਂ ਫਰਾਂਸ ਗਿਆ ਸੀ, ਪੈਰਿਸ ਸ਼ਹਿਰ ਫਰਾਂਸ ਦੇ। ਵੱਡੀ ਡਿਬੇਟ ਚੱਲ ਰਹੀ ਸੀ ਗੋਰੇ ਨਾਲ। ਉਹਨੇ ਜਦੋਂ ਮੇਰੇ ਨਾਲ ਤਕਰਾਰ ਹੋ ਗਈ, ਉਹਨੇ ਇਸ ਤਰ੍ਹਾਂ ਦੇ ਸ਼ਬਦ ਵਰਤੇ। ਮੈਂ ਹਰ ਜਗ੍ਹਾ ਇੱਕ ਕਿੱਸਾ ਦੱਸਦਾ। ਉਹਨੇ ਸ਼ਬਦ ਕੀ ਵਰਤੇ ਪਤਾ? ਹਿੰਦੁਸਤਾਨ ਵਾਸਤੇ ਤੇ ਹਿੰਦੁਸਤਾਨ ਦੀ ਕੌਮ ਵਾਸਤੇ। ਕਹਿੰਦਾ ਤੁਸੀਂ ਕਾਇਰ ਹੋ,
ਮੈਂ ਕਿਹਾ ਹਾਊ ਟੂ ਸੇ ਦੈਟ, ਕਾਇਰ ਕਿਹਾ ਕਿਵੇਂ, ਬੁਜ਼ਦਿਲ ਕਿਹਾ ਕਿਵੇਂ ਸਾਨੂੰ। ਉਹ ਗੋਰਾ ਐ ਮਾਰੇ ਛਾਤੀ ਤੇ, ਕਹਿੰਦਾ ਮੈਂ ਦੱਸਦਾ ਤੁਹਾਨੂੰ ਕਾਇਰ ਕਿਵੇਂ ਕਿਹਾ ਹਿੰਦੁਸਤਾਨ ਨੇ। ਕਹਿੰਦਾ ਤੁਹਾਡੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਦੱਸੋ, ਮੁਗਲਾਂ ਦੀ ਗੁਲਾਮੀ, ਰਾਜਿਆਂ ਦੀ ਗੁਲਾਮੀ, ਅੰਗਰੇਜ਼ਾਂ ਦੀ ਗੁਲਾਮੀ, ਕਹਿੰਦਾ ਕਿੱਥੇ ਸੀ ਤੁਸੀਂ, ਉੱਠ ਨਹੀਂ ਸਕੇ। ਫਿਰ ਮੈਂ ਉੱਥੇ ਗੁਰਮਤ ਅਨੁਸਾਰ ਜਵਾਬ ਦਿੱਤਾ। ਮੈਂ ਗੁਰੂ ਸਾਹਿਬ ਨੇ ਸਾਨੂੰ 1399 'ਚ, ਵਿਸਾਖੀ 1399 ਦੀ ਸੀ ਜੇ ਮੈਂ ਸਹੀ ਹੋਵਾਂ, 1699 'ਚ ਗੁਰੂ ਸਾਹਿਬ ਨੇ ਸਾਨੂੰ ਸਿੰਘ ਸਾਜਿਆ। ਜਦੋਂ ਅਸੀਂ ਸ਼ੇਰ ਬਣੇ ਤਾਂ ਹਿੰਦੁਸਤਾਨ ਨੂੰ ਅਸੀਂ ਆਜ਼ਾਦੀ ਲੈ ਕੇ ਦਿੱਤੀ ਆ। ਕਿੰਨਾਂ ਨੇ ਫਾਂਸੀਆਂ ਦੇ ਰੱਸੇ ਚੁੰਮਿਆ ਦੱਸੋ। ਸਰਪੰਚ ਸਾਹਿਬ, ਵੱਡਾ ਸਵਾਲ ਇਹ ਰਹਿੰਦਾ ਹੈ ਕਿ ਜਦੋਂ ਵੀ ਮੋਰਚੇ ਦੇ ਵੱਲੋਂ ਕਾਲ ਦਿੱਤੀ ਜਾਂਦੀ ਹੈ, ਗੱਡੀਆਂ ਭਰ ਕੇ, ਟਰਾਲੀਆਂ ਭਰ ਕੇ ਲੋਕ ਆ ਤੇ ਜਾਂਦੇ ਨੇ, ਪਰ ਇੱਥੇ ਤਕਰੀਰਾਂ ਕਰਕੇ ਵਾਪਸ ਘਰਾਂ ਨੂੰ ਫਿਰ ਮੁੜ ਜਾਂਦੇ ਸ਼ਾਮ ਨੂੰ। ਅਗਲੀ ਕੋਈ ਪਲੈਨਿੰਗ ਹੁੰਦੀ ਨਹੀਂ। ਕੀ ਲੱਗਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਪੱਕਾ ਹੱਲ ਕੀ ਹੋ ਸਕਦਾ ਹੈ? ਭਵਿੱਖ ਦੇ ਵਿੱਚ ਕੌਮ ਨੂੰ ਨੀਤੀ ਕਿੱਦਾਂ ਦੀ ਘੜਨ ਦੀ ਲੋੜ ਆ? ਦੇਖੋ, ਮੈਂ ਇਹ ਕਾਫੀ ਤਕਰੀਰਾਂ 'ਚ ਵੀ ਕਿਹਾ ਵੀ ਅੱਜ ਅਸੀਂ ਵੱਖ-ਵੱਖ ਅੰਦੋਲਨ ਖੜੇ ਕਰ ਲਏ। ਕਦੇ ਜੀਰਾ ਸ਼ਰਾਬ ਫੈਕਟਰੀ ਦੇ ਖਿਲਾਫ, ਕਦੇ ਪਾਣੀਆਂ ਦੇ ਖਿਲਾਫ, ਕਦੇ ਕਿੰਨੀਆਂ ਚੀਜ਼ਾਂ ਦੇ ਖਿਲਾਫ ਅੰਦੋਲਨ ਖੜੇ ਕੀਤੇ। ਆਪਾਂ ਇੱਕ ਅੰਦੋਲਨ 'ਚ ਜਾਂਦੇ ਹਾਂ, ਉਹਨੂੰ ਛੱਡ ਕੇ ਦੂਜੇ 'ਚ ਚਲੇ ਜਾਂਦੇ ਹਾਂ, ਉਹਦਾ ਰਿਜ਼ਲਟ ਆਪਾਂ ਨੂੰ ਕੋਈ ਨਹੀਂ ਮਿਲਦਾ। ਕੱਲਾ ਲੈਂਡ ਪੂਲਿੰਗ ਵਾਲਾ ਮਿਲਿਆ। ਹੁਣ ਇੱਥੇ ਤਕੜੇ ਹੋ ਕੇ ਮਿਲੇ ਆ ਨਾ, ਜਦੋਂ ਹੁਣ ਗਲਾਂ ਤੇ ਪੈ ਗਏ। ਜਿਹੜੀ ਜ਼ਮੀਨ ਨੂੰ ਮਾਂ ਕਿਹਾ, ਜਿਹਦੀ ਜ਼ਮੀਨ ਦੇ ਸਿਰ ਤੇ ਸਾਡੀ ਖਾਲਸੇ ਦੀ ਚੜ੍ਹਦੀ ਕਲਾ ਹੋਈ, ਜਦੋਂ ਉਹਨੂੰ ਪੈ ਗਏ ਫਿਰ ਉੱਠੇ ਆ। ਨਹੀਂ ਤਾਂ ਆਪਾਂ ਮੂਵ ਕਰ ਜਾਂਦੇ ਆ। ਹਰ ਅੰਦੋਲਨ ਦਾ ਜਿੰਨਾ ਚਿਰ ਆਪਾਂ ਰਿਜ਼ਲਟ ਨਹੀਂ ਲੈਂਦੇ। ਹੁਣ ਅੱਜ ਆ ਇੱਥੇ, ਠੀਕ ਆ, ਕੌਮੀ ਇਨਸਾਫ ਮੋਰਚਾ, ਮੈਂ ਕਹਿਣਾ ਵੀ ਜਿਹੜੀਆਂ ਕੌਮਾਂ, ਜਿਹੜੀਆਂ ਪਾਰਟੀਆਂ, ਜਿਹੜੀਆਂ ਸੰਸਥਾਵਾਂ ਨੌਜਵਾਨੀ ਨੂੰ, ਨੌਜਵਾਨ ਵਿਚਾਰਾਂ ਨੂੰ, ਯੂਥ ਨੂੰ ਨਾਲ ਨਹੀਂ ਜੋੜਦੀ, ਉਹ ਖਤਮ ਹੋ ਜਾਇਆ ਕਰਦੀ ਹੈ। ਸੋ ਮੈਂ ਇੱਥੇ ਕਹਿਣਾ ਵੀ ਅੱਜ ਇੱਥੇ ਆਏ ਆ, ਤੁਸੀਂ ਯੂਥ ਨੂੰ ਤਾਂ ਨਾਲ ਜੋੜੋ ਨਾ। ਪੰਜਾਬ ਦੇ ਯੂਥ ਨੂੰ ਜੇ ਤੁਸੀਂ ਅੱਗੇ ਨਹੀਂ ਕੀਤਾ, ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਸ ਨੂੰ ਨਹੀਂ ਅੱਗੇ ਕੀਤਾ, ਫਿਰ ਅਸੀਂ ਅੱਜ ਵੀ ਨਹੀਂ ਤੇ ਕੱਲ੍ਹ ਵੀ ਨਹੀਂ। ਅਸੀਂ ਸ਼ੁਕਰਗੁਜ਼ਾਰ ਹਾਂ, ਅਸੀਂ ਸ਼ੁਕਰਗੁਜ਼ਾਰ ਹਾਂ ਸਾਡੇ ਬਜ਼ੁਰਗਾਂ ਦੇ, ਅਸੀਂ ਸ਼ੁਕਰਗੁਜ਼ਾਰ ਹਾਂ ਕਿਸਾਨਾਂ ਦੇ। ਕਿਉਂ ਸ਼ੁਕਰਗੁਜ਼ਾਰ ਆ? ਸਾਡੇ ਬਜ਼ੁਰਗ ਅਨਪੜ੍ਹ ਕਹਾਏ, ਸਾਡੇ ਬਜ਼ੁਰਗਾਂ ਨੇ ਮਾਰੂ ਜ਼ਮੀਨਾਂ ਤੇ ਉਪਜ ਪੈਦਾ ਕੀਤੀ। ਆਪ ਅਨਪੜ੍ਹ ਕਹਾ ਕੇ ਸਾਨੂੰ ਪੜ੍ਹਾਇਆ ਲਿਖਾਇਆ। ਤੇ ਅੱਜ ਜੇ ਅਸੀਂ ਪੜ੍ਹ ਲਿਖ ਗਏ ਤੇ ਅਸੀਂ ਆਪਦੀ ਕੌਮ ਦੀ ਨਾ ਗੱਲ ਕਰੀਏ, ਕਿਸਾਨੀ ਦੀ ਨਾ ਗੱਲ ਕਰੀਏ, ਪੰਜਾਬ ਦੀ ਨਾ ਗੱਲ ਕਰੀਏ, ਖਾਲਸੇ ਦੀ ਨਾ ਗੱਲ ਕਰੀਏ, ਫਿਰ ਕਾਹਦੀਆਂ ਸਾਡੀਆਂ ਸਰਦਾਰੀਆਂ। ਅੱਜ ਅਰਦਾਸਾਂ ਹੁੰਦੀਆਂ, ਅਸੀਂ ਅਰਦਾਸਾਂ 'ਚ ਜਾਂਦੇ ਹਾਂ, ਖਾਲਸਾ ਅਰਦਾਸਾਂ 'ਚ ਜਾਂਦਾ। ਅਰਦਾਸਾਂ 'ਚ ਉਹ ਸ਼ਬਦ ਥੋੜ੍ਹੀ ਹੈ, ਉਸ 'ਤੇ ਪਹਿਰਾ ਵੀ ਦਿਓ। ਅਰਦਾਸ 'ਚ ਕਹਿੰਦੇ ਆ ਸਾਰਿਆਂ ਨੇ ਨਾਲ ਬੋਲਣਾ ਜੀ, ਰਾਜ ਕਰੇਗਾ, ਰਾਜ ਕਰੇਗਾ, ਰਾਜ ਕਰੇਗਾ। ਅਰਦਾਸਾਂ 'ਚ ਕਹਿੰਦੇ ਆ ਰਾਜ ਕਰੇਗਾ ਖਾਲਸਾ। ਖਾਲਸੇ ਨੇ ਕਿਸੇ ਨੂੰ ਵੱਢ ਟੁੱਕ ਕੇ ਨਹੀਂ ਰਾਜ ਕਰਨਾ। ਖਾਲਸੇ ਦਾ ਰਾਜ ਕਹਿ ਜਾਓ, ਖਾਲਸੇ ਦਾ ਰਾਜ ਹੋਊ ਏਕੇ ਦਾ ਰਾਜ, ਖਾਲਸੇ ਦਾ ਰਾਜ ਹੋਊ ਧਰਮ ਦਾ ਰਾਜ, ਖਾਲਸੇ ਦਾ ਰਾਜ ਹੋਊ ਜਾਤ ਪਾਤ ਤੋਂ ਉੱਚਾ ਰਾਜ, ਖਾਲਸੇ ਦਾ ਰਾਜ ਹੋਊ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਸਰਬੱਤ ਦਾ ਭਲਾ ਮੰਗਦਾ ਖਾਲਸਾ। ਹਿੰਦੂਆਂ ਦਾ ਭਲਾ ਨਹੀਂ ਕੀਤਾ। ਗਜਨੀ ਵਰਗੇ ਆ ਕੇ ਜਦੋਂ ਇੱਥੇ ਲੁੱਟਦੇ ਸੀ, ਜਦੋਂ ਔਰੰਗੇ ਸਵਾ ਮਣ ਜਨੇਊ ਖਾ ਕੇ, ਜਨੇਊ ਲਾ ਕੇ ਪ੍ਰਸ਼ਾਦਾ ਪਾਣੀ ਸਕਦਾ ਸੀ, ਤਾਂ ਕਿਹਨੇ ਕੁਰਬਾਨੀਆਂ ਦਿੱਤੀਆਂ ਯਾਰ? ਖਾਲਸਾ ਇਹ ਅੱਜ ਰਾਜ ਕਰੇਗਾ ਖਾਲਸਾ, ਜਿਹੜਾ ਸ਼ਬਦ ਹੈ, ਗੁਰੂ ਰੂਪੀ ਸ਼ਬਦ ਹੈ, ਸਾਨੂੰ ਸ਼ਕਤੀ ਦਿੰਦਾ। ਇਹ ਇਸ ਨਾਲ ਤਾਂ ਹਿੰਦੁਸਤਾਨ ਦੀ ਸਰਕਾਰ ਸਮੁੱਚੇ ਹਿੰਦੁਸਤਾਨ ਨੂੰ ਡਰਾਉਂਦੀ ਹੈ। ਕਹਿੰਦੇ ਦੇਖੋ, ਇਹ ਕਹਿੰਦੇ ਰਾਜ ਕਰੇਗਾ ਖਾਲਸਾ, ਤੇ ਇਹ ਖਾਲਸ ਰਾਜ ਕਿਹੋ ਜਿਹਾ? ਖਾਲਸ ਰਾਜ ਤਾਂ ਮੈਂ ਦੱਸਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਗੁਰੂ ਸਾਹਿਬ ਦਾ ਜਦੋਂ ਰਾਜ ਸੀ, ਗੁਰੂ ਤੇਗ ਬਹਾਦਰ ਸੀਗੇ। ਬੰਦ ਕਟਾਉਣ ਵਾਲਾ ਇਤਿਹਾਸ ਆ ਨਾ ਸਾਡਾ। ਅਸੀਂ ਤਾਂ ਹਰ ਇੱਕ ਕੌਮਾਂ ਵਾਸਤੇ ਖੜੇ ਆ, ਪਰ ਜਦੋਂ ਸਾਨੂੰ ਲੋੜ ਹੈ ਤੇ ਤੁਸੀਂ ਜੇ ਸਾਡੇ ਨਾਲ ਨਾ ਖੜੋ ਨਾ, ਹਿੰਦੁਸਤਾਨ ਨੂੰ ਕਹਿਣਾ। ਅੱਜ ਨਸ਼ਾ ਕੀ ਹੈ ਵੀਰ ਜੀ? ਨਸ਼ਾ ਆਪਾਂ ਨੂੰ ਸੋਚਣ ਦੀ ਲੋੜ ਹੈ ਵੀ ਨਸ਼ਾ ਮੈਂ ਆਪਦੇ ਪਿੰਡ ਬਣਾ ਲਿਆ ਯਾਰ, ਫੈਕਟਰੀ ਆਪਦੇ ਪਿੰਡ ਲਾ ਲਈ। ਜੰਮੂ ਕਸ਼ਮੀਰ ਅਟੈਕ ਹੋਇਆ ਅੱਤਵਾਦੀਆਂ ਦੁਆਰਾ, ਜਿਹੜੇ ਬੰਦੇ ਮਰੇ ਉਹਨਾਂ ਨਾਲ ਦੁੱਖ ਆ ਮੈਨੂੰ। 26 ਬੰਦੇ ਮਰੇ ਨਾ, 26 ਬੰਦੇ ਤੁਹਾਡੇ ਮਰਦੇ ਆ, ਤੁਸੀਂ ਪਾਕਿਸਤਾਨ ਤੇ ਅਟੈਕ ਕਰ ਦਿੰਦੇ ਹੋ। ਹਿੰਦੁਸਤਾਨ ਦੀ ਗੌਰਮੈਂਟ ਉਦੋਂ ਤੁਸੀਂ ਅੰਨੇ ਹੋ। ਹਿੰਦੁਸਤਾਨ ਦੀ ਗੌਰਮੈਂਟ, ਇੱਕ ਪਿੰਡ ਮੇਰੇ 100 ਨੌਜਵਾਨ, 50 ਨੌਜਵਾਨ ਚਿੱਟੇ ਨਾਲ ਮਰੇ ਆ। ਤੇ ਇਹ ਕਹਿੰਦੇ ਆ ਚਿੱਟਾ ਆਉਂਦਾ ਪਾਕਿਸਤਾਨ ਤੋਂ, ਇਹ ਕਹਿੰਦੇ ਆ ਚਿੱਟਾ ਆਉਂਦਾ ਅਫਗਾਨਿਸਤਾਨ ਤੋਂ। ਫਿਰ ਤੁਹਾਡੇ ਪਿੱਠੇ 'ਚ ਜ਼ੋਰ ਨਹੀਂ, ਜਾ ਕੇ ਸਰਜੀਕਲ ਸਟ੍ਰਾਈਕ ਕਰੋ। ਸਾਡੇ ਨੌਜਵਾਨ ਕਿਉਂ ਮਾਰ ਰਹੇ ਹੋ? ਸਾਡੇ ਨੌਜਵਾਨ ਮਾਰ ਰਹੇ ਆ ਇਸ ਕਰਕੇ ਸਾਡੀ ਚੜ੍ਹਦੀ ਕਲਾ ਤੋਂ ਇਹਨਾਂ ਨੂੰ ਪ੍ਰੋਬਲਮ ਵੱਡੀ। ਇਹਨਾਂ ਨੂੰ ਜਿਹੜੀ ਆ ਪ੍ਰੋਬਲਮ ਚੜ੍ਹਦੀ ਕਲਾ ਤੋਂ ਆ ਵੀ ਇਹ ਕੌਮਾਂ ਉੱਠਦੀਆਂ ਕਿਉਂ ਆ ਯਾਰ? ਇਹਨਾਂ ਨੂੰ ਉੱਠਣ ਜੋਗਾ ਛੱਡਣਾ ਨਹੀਂ। ਇਹਨਾਂ ਤੋਂ ਜ਼ਮੀਨਾਂ ਖੋਲੋ, ਇਹਨਾਂ ਦੀਆਂ ਨੌਜਵਾਨੀਆਂ ਨੂੰ ਨਸ਼ਾ ਦੇ ਦਿਓ। ਤੇ ਨਸ਼ਾ ਅੱਜ ਕੀ ਹੈ? ਨਸ਼ਾ ਕੌਣ ਜ਼ਿੰਮੇਵਾਰੀ ਲਊਗਾ? ਗਰੀਬ ਲੋਕਾਂ ਦੇ ਘੱਟ ਆ ਕੇ ਤੁਸੀਂ ਨਸ਼ਾ ਬੰਦ ਕਰੋਗੇ? ਤੁਸੀਂ ਉਹ ਤੁਹਾਡਾ ਬਾਪ ਜਿੱਥੋਂ ਪੈਦਾ ਕਰਦਾ ਉੱਥੇ ਮਾਰੋ ਜਾ ਕੇ ਗੋਲੀਆਂ ਬੰਬ।
ਇਹ ਸਾਡੇ ਨੌਜਵਾਨਾਂ ਨੇ ਤਾਂ ਤੁਸੀਂ ਮਾਰਿਆ ਸਾਨੂੰ ਜਾਣ ਕੇ, ਸਾਡੀ ਜਵਾਨੀ ਖਤਮ ਕਰ ਰਹੇ ਹੋ ਨਸ਼ੇ ਨਾਲ। ਇਹ ਸਾਡੇ ਖਿਲਾਫ ਪ੍ਰੋਕਸੀ ਵਾਰ ਆ, ਇਹ ਸਾਡੇ ਖਿਲਾਫ ਯੁੱਧ ਆ। ਇਹ ਯੁੱਧ ਪੰਜਾਬ ਵਿਰੁੱਧ ਆ, ਯੁੱਧ ਇਹ ਨਸ਼ਾ ਵਿਰੁੱਧ ਕਦੇ ਨਹੀਂ ਲੜਦੇ। ਠੀਕ ਹੈ, ਸੋਚਣ ਦੀ ਲੋੜ ਹੈ। ਜਿੰਨਾ ਚਿਰ ਇਹ ਚੀਜ਼ਾਂ ਸੋਚਾਂਗੇ ਨਹੀਂ, ਮੈਂ ਤਾਂ ਆਸ ਕਰਦਾ ਅੱਜ ਨਹੀਂ ਤਾਂ ਕੱਲ ਜਿਹੜਾ ਸਾਡਾ ਐਡਾ ਵੱਡਾ ਖਿੱਤਾ ਸਾਤੋਂ ਖੋਇਆ ਗਿਆ, ਕਿਤੇ ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਨਗੇ, ਅਸੀਂ ਵੀ ਇੰਨੇ ਪਾਵਰਫੁੱਲ ਹੋਵਾਂਗੇ, ਐਡਾ ਖਿੱਤਾ ਅਸੀਂ ਲਈਏ ਤੇ ਖਾਲਸਾ ਰਾਜ ਪੈਦਾ ਕਰੀਏ। ਸਰਪੰਚ ਸਾਹਿਬ, ਇੱਕ ਵੱਡਾ ਸਵਾਲ ਰਹਿੰਦਾ ਹੈ, ਕਹਿੰਦੇ ਕਿ ਜਦੋਂ ਬੰਦੀ ਸਿੰਘਾਂ ਦੀ ਗੱਲ ਚੱਲਦੀ ਹੈ, ਜੇ 2016 ਦੇ ਵਿੱਚ ਯੂਪੀ ਤੋਂ ਮੰਤਰੀ ਬਣ ਕੇ ਬਲਵੰਤ ਸਿੰਘ ਰਾਮੂਵਾਲੀਆ ਭਾਈ ਵਰਿਆਮ ਸਿੰਘ ਨੂੰ ਰਿਹਾ ਕਰਵਾ ਸਕਦੇ, ਤੇ ਜਿਹੜੇ ਪੰਜਾਬ ਵਾਲੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਦਾਅਵਾ ਕਰਦੇ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ, ਇਹਨਾਂ ਦੇ ਵਿੱਚ ਇਦਾਂ ਦਾ ਕੋਈ ਵੀ ਮੰਤਰੀ ਨਹੀਂ ਜਿਹੜਾ ਰਿਹਾਈ ਲਈ ਹਾਂ ਦਾ ਨਾਅਰਾ ਤੋਂ ਬਾਅਦ ਕੋਈ ਪੰਜਾਬ ਦੀ ਗੱਲ ਕਰੇ, ਖਾਲਸੇ ਦੀ ਗੱਲ ਕਰੇ, ਕੋਈ ਸਰਕਾਰ ਨਹੀਂ ਆਈ। ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਆਮ ਆਦਮੀ ਆ, ਇਹਨਾਂ ਦਾ ਨੈਸ਼ਨਲ ਏਜੰਡਾ ਇੱਕ ਆ। ਇਹਨਾਂ ਨੂੰ ਦਿੱਲੀ ਅਨੁਸਾਰ ਚੱਲਣਾ ਪੈਣਾ, ਤਾਂ ਇਹਨਾਂ ਦੀ ਕੁਰਸੀ ਕਾਇਮ ਆ, ਤਾਂ ਇਹਨਾਂ ਦੀ ਸਰਦਾਰੀ ਕਾਇਮ ਆ। ਪੰਜਾਬ ਵਾਲਿਆਂ ਚੋਂ ਕੋਈ ਨਹੀਂ ਚਾਹੁੰਦਾ ਕਿ ਰਿਹਾਈ ਹੋਵੇ। ਕਿਹੜਾ ਚੋ ਫਿਰ ਸਿੰਘ ਸਾਡੇ ਅੰਦਰ ਕਿਉਂ ਭੇਜੇ ਭਗਵੰਤ ਮਾਨ ਨੇ ਜੇ ਰਿਹਾਈ ਚਾਹੁੰਦਾ? ਤੇ ਪਹਿਲਾਂ ਕਿਉਂ ਕਹਿੰਦੇ ਰਹੇ? ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਉਂ ਕਹਿੰਦੇ ਰਹੇ? ਫਿਰ ਸੱਤਾ 'ਚ ਆਉਣ ਤੋਂ ਪਹਿਲਾਂ ਹੋਰ ਗੱਲ ਸੀ, ਹੁਣ ਇਹਨਾਂ ਨੇ ਸੱਤਾ 'ਚ ਆ ਕੇ ਕੀਤਾ ਕੀ? ਉਹ ਮੈਂ ਕਹਿੰਦਾ ਵੀ ਵਾਹਿਗੁਰੂ ਮੈਨੂੰ ਸਰਪੰਚੀ ਬਖਸ਼ੀ ਸੀ ਪਿੰਡ ਦੀ। ਮੈਂ ਕਹਿੰਦਾ ਸੀ ਵੀ ਮੈਂ ਲੋਕਾਂ ਨੇ ਮੈਨੂੰ ਹਿਸਟਰੀਕਲ ਵਿਨ ਦਵਾਈ ਸੀ, ਇਤਿਹਾਸਕ। ਮੈਂ ਕਹਿੰਦਾ ਸੀ ਚੰਮ ਦੀਆਂ ਜੁੱਤੀਆਂ ਵੀ ਅਸੀਂ ਮਾਂ ਪੁੱਤ ਸਮਾਦੀਆਂ ਨਾ ਲੋਕਾਂ ਦੇ ਘੱਟ ਸੀ। ਠੀਕ ਆ, ਇਹ ਨਲਾਇਕਾਂ ਨੂੰ ਐਡੇ ਵੱਡੇ ਰਾਜ ਭਾਗ ਮਿਲ ਗਏ, ਰਾਜ ਭਾਗ MLA ਬਣਾਤਾ ਵੀ ਤੁਸੀਂ, ਤੁਹਾਡੀਆਂ 2 ਪੀੜ੍ਹੀਆਂ ਦੀਆਂ ਤਾਂ ਰੋਟੀਆਂ MLA ਬਣ ਕੇ ਪੂਰੀਆਂ ਹੋਈਆਂ। ਇਹਨਾਂ ਦੀ ਤਮਾ ਭਰੀ। ਇਹ ਕੋਈ ਵਿਆਹ ਕਰ, ਅੱਜ ਉੱਗੋ ਕੇ ਆ ਮੇਰਾ MLA ਲਾਭ ਸਿੰਘ ਉੱਗੋ ਕੇ। ਅੱਜ ਦੀ ਘੜੀ ਤੁਸੀਂ ਦੇਖੋ ਕਿੱਥੇ ਆ, ਅੱਜ ਦੀ ਘੜੀ ਉਹ ਆਸਟ੍ਰੇਲੀਆ ਜਾਂ ਇੰਗਲੈਂਡ ਬੈਠਾ। ਗਰੀਬ ਪਰਿਵਾਰ 'ਚੋਂ ਸੀ ਨਾ, ਇੱਥੇ ਵਿਆਹ ਹੋਇਆ ਵਾ, ਬੱਚੇ ਆ, ਆਪਦੀ ਘਰ ਵਾਲੀ ਨੂੰ ਸਹਿਮਤ ਕਰਕੇ ਉੱਥੇ ਵਿਆਹ ਕਰਾ ਕੇ ਫੇਰ ਬੈਠਾ ਕਾਸ ਵਾਸਤੇ। ਇੱਥੋਂ ਪੈਸਾ ਕਮਾ ਕੇ ਉੱਥੇ ਸਿੱਟ ਰਹੇ ਆ। ਇਹਨਾਂ ਨੇ ਭੱਜ ਜਾਣਾ, ਇਹਨਾਂ ਨੂੰ ਪੰਜਾਬ ਨਾਲ ਕੀ ਮਤਲਬ ਆ? ਅਸੀਂ ਆਪਦੀਆਂ ਜਿਹੜੀਆਂ ਜ਼ਬਾਨੀਆਂ ਲਾਉਣਾ ਚਾਹੁੰਦੇ ਆਪਣੇ ਸੋਹਣੇ ਦੇਸ਼ ਪੰਜਾਬ ਵਾਸਤੇ। ਵਰਲਡ ਟੂਰ ਕੀਤਾ, ਗ੍ਰੀਨ ਕਾਰਡ ਹੋਲਡਰ ਸੀ ਮੈਂ, ਵਧੀਆ ਦੇਸ਼ ਦਾ। ਮੈਂ ਕੀ ਕਰਨਾ ਸੀ ਇੱਥੇ ਆ ਕੇ? 12 ਪਰਚੇ ਕਰਵਾਏ ਆਮ ਆਦਮੀ ਤੇ ਕਾਂਗਰਸ ਤੋਂ। ਠੀਕ ਆ, ਤੇ ਮਾਤਾ ਮੇਰੀ ਸਸਪੈਂਡ ਕੀਤੀ ਸਰਪੰਚੀ ਤੋਂ। ਜਿਹੜਾ ਵਿਭਾਗ ਹੋ ਕੇ ਬੋਲਦੇ ਹੋ, ਇਸੇ ਬੋਲਣ ਦਾ ਖਮਿਆਜਾ ਮਿਲਿਆ ਤੁਹਾਨੂੰ? ਕਹਿੰਦੇ ਜ਼ੁਲਮ ਕੇ ਸਾਏ ਮੇਂ ਲਬ ਖੋਲੇਗਾ ਕੌਣ, ਅਗਰ ਖਾਲਸਾ ਪੰਜਾਬੀ ਹੀ ਚੁੱਪ ਰਿਹਾ ਤਾਂ ਬੋਲੇਗਾ ਕੌਣ। ਹੁਣ ਸਾਡੇ ਕੋਲੇ ਜਿਹੜੀ ਇੰਡੀਆ ਡੈਮੋਕ੍ਰੇਸੀ ਕਹਿੰਦੀ ਆ, ਕੀ ਕਹਿੰਦੀ ਆ? ਫਰੀडम ਆਫ ਸਪੀਚ ਦਾ ਅਧਿਕਾਰ ਆ, ਤੁਹਾਡੇ ਕੋਲੇ ਬੋਲਣ ਦਾ ਅਧਿਕਾਰ ਆ। ਹੁਣ ਸਾਡੇ ਬੋਲ ਵੀ ਇਹਨਾਂ ਨੂੰ ਗੋਲੀਆਂ ਲੱਗਣ ਲੱਗ ਗਏ, ਫਿਰ ਅਸੀਂ ਕੀ ਕਰ ਸਕਦੇ ਹਾਂ? ਹੁਣ ਤਾਂ ਅਸਲੇ ਅਸੀਂ ਰੱਖਤੇ। ਤੁਸੀਂ ਸਾਡੇ ਬਜ਼ੁਰਗ ਵੀ ਕਹਿੰਦੇ ਆ, 84 ਅਸੀਂ ਦੇਖ ਲਈ ਵੀ ਨੁਕਸਾਨ ਹੁੰਦਾ, ਵੀ ਹਥਿਆਰਾਂ ਦੀ ਗੱਲ ਨਹੀਂ ਕਰਦੇ ਹਥਿਆਰਾਂ ਦੀ ਗੱਲ। ਫਿਰ ਇਹ ਤਾਂ ਬੋਲਣ ਤੋਂ ਵੀ ਡਰੀ ਜਾਂਦੇ ਆ। ਭਾਈ ਅੰਮ੍ਰਿਤਪਾਲ ਨੇ ਕਿਸੇ ਦੇ ਗੋਲੀ ਮਾਰੀ ਸੀ, ਨਸ਼ੇ ਛਡਾਉਂਦਾ ਸੀ, ਬੋਲਦਾ ਸੀ ਇਹਨਾਂ ਦੇ ਖਿਲਾਫ, ਉਹ ਡਿਬਰੂਗੜ੍ਹ ਮਾਰਿਆ। ਸੋ ਜੇ ਬੋਲਦੇ ਸਾਨੂੰ ਵੀ ਮਾਰ ਦੇਣ, ਸਾਨੂੰ ਪਰਚਿਆਂ ਰਾਹੀਂ ਅੰਦਰ ਕਰ ਦੇਣ, ਹੋਰ ਫਿਰ ਚਾਹੀਦਾ ਕੀ ਆ? ਜ਼ਿੰਦਗੀ ਸਾਡੀ ਸਫਲ ਹੋ ਗਈ। ਸਾਡੇ ਆਈਡਲ ਨੇ ਸਿੱਧੂ ਮੂਸੇ ਵਾਲੇ ਵਰਗੇ, ਸਾਡੇ ਆਈਡਲ ਆ ਭਾਈ ਦੀਪ ਸਿੰਘ ਸਿੱਧੂ, ਸਾਡੇ ਆਈਡਲ ਆ ਸੰਤ ਜਰਨੈਲ ਸਿੰਘ ਪਿੰਡਰਾਲ, ਗੁਰੂ ਗੋਬਿੰਦ ਸਿੰਘ ਤਾਂ ਮਹਾਨ ਹੈਗੇ। ਸੋ ਇਹਨਾਂ ਤੋਂ ਜੇ ਅਸੀਂ ਸ਼ਕਤੀ ਪਾ ਕੇ ਇਹਨਾਂ ਨੇ ਜਿਹੜੇ ਕਨਸੈਪਟ ਦਿੱਤੇ, ਜੇ ਉਹ ਤੇ ਚੱਲ ਪਈਏ, ਬਸ ਫਿਰ ਖਾਲਸਾ ਰਾਜ ਆ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਸਰਪੰਚ ਸੁਖਵਿੰਦਰ ਸਿੰਘ ਸ਼ੈਣਾ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਵਾਰਤਾਲਾਪ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।